अस्सलाम वालेकुम। की हाल है मित्रों प्यारे ਤੁਹਾਡਾ। मैं ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਦ ਜਿਹਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਅੱਜ ਤੋਂ ਅਸੀਂ ਇੱਕ ਨਵੇਂ ਪ੍ਰੋਗਰਾਮ ਦਾ ਆਗਾਜ਼ ਕਰਨ ਲੱਗੇ ਹਾਂ ਜਿਹਦਾ ਨਾਮ ਹੈ ਮਿੱਠੀਆਂ ਗੱਲਾਂ। ਆ ਸੁਣਨ ਵਿੱਚ ਹੀ ਬਹੁਤ ਚੰਗਾ ਲੱਗਦਾ ਹੈ। ਮਿੱਠਾ ਖਾਣਾ ਬਹੁਤ ਵਧੀਆ ਲੱਗਦਾ ਹੈ। ਅਸੀਂ ਜਦੋਂ ਸਾਨੂੰ ਕੋਈ ਖੁਸ਼ੀ ਮਹਿਸੂਸ ਹੁੰਦੀ ਹੈ ਜਾਂ ਸਾਡੇ ਘਰ 'ਚ ਕੋਈ ਖੁਸ਼ੀ ਆਉਂਦੀ ਹੈ ਜਾਂ ਅਸੀਂ ਕਿਸੇ ਨੂੰ ਮਿਲਣ ਵਾਸਤੇ ਜਾਂਦੇ ਹਾਂ ਅਤੇ ਉਸ ਚਾਅ ਦੇ ਵਿੱਚ, ਉਸ ਖੁਸ਼ੀ ਦੇ ਵਿੱਚ ਸ਼ਾਦੀਆਂ ਵਿਆਹਾਂ 'ਤੇ ਹਰ ਜਗ੍ਹਾ 'ਤੇ ਅਸੀਂ ਮਿੱਠਾ ਲੈ ਕੇ ਜਾਂਦੇ ਹਾਂ। ਅਤੇ ਜੇ ਅਸੀਂ ਆਪਦੇ ਬੋਲ ਵੀ ਮਿੱਠੇ ਕਰ ਲਈਏ, ਜੇ ਅਸੀਂ ਆਪਦੀਆਂ ਗੱਲਾਂ ਵੀ ਮਿੱਠੀਆਂ ਕਰ ਲਈਏ, ਜੇ ਅਸੀਂ ਆਪਦੇ ਲਹਿਜੇ ਵੀ ਮਿੱਠੇ ਕਰ ਲਈਏ ਤਾਂ ਉਹ ਕਿੰਨਾ ਵਧੀਆ ਹੋ ਜਾਏਗਾ। ਫਿਰ ਸ਼ਾਇਦ ਸਾਨੂੰ ਆ ਸ਼ੱਕਰਾਂ ਦੀ, ਆ ਗੁੜ ਦੀ, ਆ ਮਿਠਾਈਆਂ ਦੀ, ਆ ਬਰਫੀਆਂ ਦੀ, ਆ ਰੰਗ ਬਰੰਗੀਆਂ ਹੋਰ ਜਿਹੜੀਆਂ ਮਿੱਠੀਆਂ ਸ਼ੈਵਾਂ ਨੇ, ਸ਼ਾਇਦ ਸਾਨੂੰ ਉਹਨਾਂ ਦੀ ਲੋੜ ਨਾ ਪਵੇ। ਇੱਕ ਗੱਲ ਹੋਰ ਵੀ ਹੈ ਕਿ ਆ ਸਾਰੀਆਂ ਸ਼ੈਵਾਂ ਜਿਹੜੀਆਂ ਮੈਂ ਤੁਹਾਨੂੰ ਬਣਾਈਆਂ ਨੇ ਮਿੱਠੀਆਂ, ਉਹਦੇ ਜ਼ਿਆਦਾ ਖਾਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗਦੀਆਂ ਨੇ, ਸ਼ੂਗਰ ਹੋ ਜਾਂਦੀ ਹੈ ਨਾ। ਇਸ ਤੋਂ ਇਲਾਵਾ ਵੀ ਬੋਡੀ ਦਾ ਜਿਹੜਾ ਨਿਜ਼ਾਮ ਹੈ ਉਹ ਵਧੀਆ ਨਹੀਂ ਰਹਿੰਦਾ। ਅਤੇ ਪਰ ਜਿਹੜੀ ਮਿੱਠੀ ਗੱਲ ਹੈ ਨਾ, ਮਿੱਠੀਆਂ ਗੱਲਾਂ ਦੇ ਨਾਲ ਨਾ ਤਾਂ ਕੋਈ ਬਿਮਾਰੀ ਲੱਗਦੀ ਹੈ, ਨਾ ਉਹਦੇ ਨਾਲ ਤੁਹਾਡਾ ਜਿਹੜਾ ਬੋਡੀ ਦਾ ਨਿਜ਼ਾਮ ਹੈ ਉਹ ਖਰਾਬ ਹੁੰਦਾ ਹੈ, ਬਲਕਿ ਇਹਦੇ ਨਾਲ ਬਿਮਾਰ ਬੰਦਾ ਦਰੁਸਤ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਦੇ ਨਾਲ ਤੁਹਾਡੀ ਬੋਡੀ ਜਿਹੜੀ ਹੈ ਉਹ ਬਿਹਤਰ ਫੀਲ ਕਰਨ ਲੱਗ ਪੈਂਦੀ ਹੈ। ਕੋਈ ਪਰੇਸ਼ਾਨ ਬੰਦਾ ਬੈਠਾ ਹੋਵੇ ਨਾ ਅਤੇ ਤੁਸੀਂ ਇਹ ਆਜ਼ਮਾ ਕੇ ਵੇਖ ਲਿਆ ਜੀ, ਅਤੇ ਉਹਦੇ ਨਾਲ ਕੋਈ ਮਿੱਠੀ ਜਿਹੀ ਗੱਲ ਕਰਿਆ ਜੀ, ਰੂਟੀਨ ਤੋਂ ਹਟ ਕੇ। ਕਿ ਅਸੀਂ ਕਹਿੰਦੇ ਹਾਂ ਨਾ ਕਿ ਯਾਰ ਰੂਟੀਨ 'ਚ ਅਸੀਂ ਕੋਈ ਗੱਲ ਕਰਦੇ ਹਾਂ, ਜਿਵੇਂ ਘਰ ਜਾ ਕੇ ਜਾਂ ਆਪਣੇ ਦੋਸਤਾਂ ਯਾਰਾਂ ਬੇਲੀਆਂ ਦੇ ਵਿੱਚ, ਇਸ ਤੋਂ ਹਟ ਕੇ ਅਸੀਂ ਕੋਈ ਮਿੱਠੀ ਗੱਲ ਕਰ ਦਈਏ ਜਿਹਦੇ ਵਿੱਚ ਸਿਵਾਏ ਮੁਹੱਬਤ ਤੋਂ, ਜਿਹਦੇ ਵਿੱਚ ਸਿਵਾਏ ਪਿਆਰ ਤੋਂ ਹੋਰ ਗੱਲ ਹੀ ਕੋਈ ਨਾ ਹੋਵੇ। ਉਹ ਫੀਲ ਹੋਵੇ ਕਿ ਇਹਦੇ ਅੰਦਰ ਸਿਰਫ ਮੁਹੱਬਤ ਹੈ, ਇਹਦੇ ਅੰਦਰ ਸਿਰਫ ਮਿਠਾਸ ਹੈ। ਇੰਨੀ ਸੋਹਣੀ ਗੱਲ, ਇੰਨੀ ਮਿੱਠੀ। ਅਤੇ ਇੰਝ ਦੀਆਂ ਗੱਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਿਆ ਕਰਾਂਗੇ। ਇੰਝ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਾ ਸਿਰਫ ਮੈਂ ਕਰਨੀਆਂ ਨੇ, ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਕਮੈਂਟ ਰਾਹੀਂ ਸਾਨੂੰ ਦੱਸ ਸਕਦੇ ਹੋ ਜੇ ਤੁਸੀਂ ਕਿਸੇ ਨਾਲ ਕੋਈ ਮਿੱਠੀ ਗੱਲ ਕੀਤੀ ਹੈ, ਜੇ ਤੁਹਾਡੀ ਮਿੱਠੀ ਗੱਲ ਕਰਨ ਦੇ ਨਾਲ ਕੋਈ ਤਬਦੀਲੀ ਆਈ ਹੈ ਘਰ ਦੇ ਵਿੱਚ, ਤੁਹਾਡੇ ਯਾਰਾਂ ਦੋਸਤਾਂ ਦੇ ਵਿੱਚ ਜਾਂ ਮੁਆਸ਼ਰੇ ਦੇ ਵਿੱਚ ਕੋਈ ਤਬਦੀਲੀ ਆਈ ਹੈ, ਉਹ ਸਾਡੇ ਨਾਲ ਤੁਸੀਂ ਸਾਂਝੀ ਵੀ ਕਰ ਸਕਦੇ ਹੋ। ਅਤੇ ਨਾਲ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਲੋਕਾਂ ਦੇ ਨਾਲ, ਜਾਂ ਅਸੀਂ ਸਾਰੇ ਇੱਕ ਮੁਆਸ਼ਰੇ ਦਾ ਹਿੱਸਾ ਵਾਂ, ਆਪਣੇ ਯਾਰਾਂ ਬੇਲੀਆਂ ਦੋਸਤਾਂ ਦੇ ਨਾਲ, ਘਰ ਮਾਂ ਪਿਓ ਦੇ ਨਾਲ, ਭੈਣਾਂ ਭਰਾਵਾਂ ਦੇ ਨਾਲ, ਆਪਣੀ ਬੀਵੀ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਜੇ ਤੁਸੀਂ ਕੋਈ ਮਿੱਠੀ ਗੱਲ ਕੀਤੀ ਹੈ, ਉਹਦਾ ਰਿਸਪੌਂਸ ਕਿਵੇਂ ਦਾ ਆਇਆ। ਅਤੇ ਅਸੀਂ ਫਿਰ ਦੇਖਾਂਗੇ, ਅਸੀਂ ਐਨਾਲਿਸਿਸ ਕਰਾਂਗੇ ਕਿ ਮਿੱਠੀ ਗੱਲ ਦਾ ਕੋਈ ਨੁਕਸਾਨ ਵੀ ਹੋ ਸਕਦਾ ਜਾਂ ਇਹਦੇ ਸਿਰਫ ਫਾਇਦੇ ਨੇ। ਅਸੀਂ ਰਲ ਕੇ ਇਹਦੇ 'ਤੇ ਗੱਲਾਂ ਕਰਿਆ ਕਰਾਂਗੇ। ਅਤੇ ਇਹਦੇ 'ਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮੈਂ ਸ਼ਾਮਿਲ ਕਰ ਸਕਾਂ। ਜਿਵੇਂ ਇਹ ਇੰਟਰਵਿਊ ਟਾਈਪ ਨਹੀਂ ਹੋਏਗਾ, ਲੇਕਿਨ ਕੋਈ ਮਹਿਮਾਨ ਅਸੀਂ ਸੱਦ ਲਿਆ ਜਾਂ ਕਿਸੇ ਦੇ ਕੋਲ ਚਲੇ ਗਏ ਜਾਂ ਕਿਸੇ ਜਗ੍ਹਾ 'ਤੇ ਬੈਠੇ ਹਾਂ, ਉੱਥੇ ਬੈਠ ਕੇ ਅਸੀਂ ਕੋਈ ਜੇ ਮਿੱਠੀ ਗੱਲ ਕਰ ਲਈ ਹੈ ਜਾਂ ਉਸ ਬੰਦੇ ਦਾ ਕੋਈ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਉਹਨੇ ਜੇ ਕੋਈ ਆਪਣੀ ਜ਼ਿੰਦਗੀ 'ਚ ਮਿੱਠੀਆਂ ਗੱਲਾਂ ਕੀਤੀਆਂ ਨੇ ਅਤੇ ਉਹਦਾ ਉਹਨੂੰ ਕੀ ਰਿਵਾਰਡ ਮਿਲਿਆ, ਉਹਦਾ ਉਹਨੂੰ ਕੀ ਫਾਇਦਾ ਹੋਇਆ। ਆਹ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰਿਆ ਕਰਾਂਗੇ। ਅਤੇ ਤੁਸੀਂ ਜਿਹੜਾ ਨਾ ਉਹ ਸਾਨੂੰ ਰਿਸਪੌਂਡ ਕਰੋਗੇ ਨਾ ਕਿ ਇਸ ਪ੍ਰੋਗਰਾਮ ਦੇ ਨਾਲ ਕੀ ਫਾਇਦਾ ਹੋ ਰਿਹਾ ਹੈ, ਇਸ ਪ੍ਰੋਗਰਾਮ ਦੇ ਨਾਲ ਕੀ ਨੁਕਸਾਨ ਹੋ ਰਿਹਾ, ਇਸ ਪ੍ਰੋਗਰਾਮ ਦਾ ਕੀ ਅਸਰ ਹੋ ਰਿਹਾ ਤੁਹਾਡੀ ਜ਼ਿੰਦਗੀ 'ਤੇ, ਤੁਹਾਡੇ ਨਾਲ ਜੁੜੇ ਹੋਏ ਜਿਹੜੇ ਜੀ ਨੇ ਉਹਨਾਂ ਦੀ ਜ਼ਿੰਦਗੀ 'ਤੇ। ਫਿਰ ਸਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋਏਗਾ ਕਿ ਅਸੀਂ ਕਿੰਨਾ ਕੁ ਵਧੀਆ ਕੰਮ ਕਰ ਰਹੇ ਹਾਂ। ਠੀਕ ਹੈ, ਮਕਸਦ ਸਿਰਫ ਔਰ ਸਿਰਫ ਮੁਕਤੀ ਹਾਸਿਲ ਲੈ ਕੇ ਆਉਣਾ ਹੈ, ਮਕਸਦ ਸਿਰਫ ਔਰ ਸਿਰਫ ਕਥਾਰਸਿਸ ਕਰਨਾ ਹੈ, ਮਕਸਦ ਸਿਰਫ ਔਰ ਸਿਰਫ ਤੁਹਾਡੇ ਨਾਲ ਜੁੜਤ ਬਣਾਉਣੀ ਹੈ। ਮਕਸਦ ਆਵੇ ਕਿ ਸਾਡੀ ਕਿਸੇ ਇੱਕ ਮਿੱਠੀ ਗੱਲ ਦੀ ਵਜ੍ਹਾ ਤੋਂ ਜੇ ਲੁਕਾਈ ਦਾ ਭਲਾ ਹੁੰਦਾ ਹੋਵੇ, ਜੇ ਕਿਸੇ ਦੀ ਕੋਈ ਪਰੇਸ਼ਾਨੀ ਦੂਰ ਹੁੰਦੀ ਹੋਵੇ, ਜੇ ਕਿਸੇ ਦੀ ਕੋਈ ਬਿਮਾਰੀ ਘੱਟਦੀ ਹੋਵੇ, ਅਤੇ ਸਾਨੂੰ ਹੋਰ ਕੀ ਚਾਹੀਦਾ, ਸਾਡਾ ਕੀ ਜਾਂਦਾ ਹੈ। ਅਤੇ ਅਸੀਂ ਜਿਹੜਾ ਨਾ ਉਹ ਅੱਜ ਤੋਂ ਆਗਾਜ਼ ਕਰ ਰਹੇ ਹਾਂ। ਗੋ ਕਿ ਸਾਨੂੰ ਆਗਾਜ਼ ਬਹੁਤ ਜਲਦ ਕਰ ਲੈਣਾ ਚਾਹੀਦਾ ਸੀ,
ਪਰ ਕਹਿੰਦੇ ਨੇ ਕਿ ਤੁਸੀਂ ਕਦੀ ਵੀ ਲੇਟ ਨਹੀਂ ਹੁੰਦੇ। ਚੰਗਿਆਈ ਦਾ ਕੰਮ, ਭਲੇ ਦਾ ਕੰਮ ਕਰਨ ਵਾਸਤੇ ਤੁਸੀਂ ਕਦੀ ਵੀ ਲੇਟ ਨਹੀਂ ਹੁੰਦੇ। ਤੁਸੀਂ ਜਿਹੜਾ ਸੋਚਿਆ ਹੈ, ਤੁਸੀਂ ਜਿਹੜਾ ਕੱਲ੍ਹ ਕਰਨਾ ਹੈ, ਉਹ ਅੱਜ ਤੋਂ ਕਰੋ। ਜਿਹੜਾ ਅੱਜ ਕਰਨਾ ਹੈ ਉਹ ਹੁਣੇ ਤੋਂ ਕਰੋ। ਹੁਣੇ ਬੈਠੇ ਬੈਠੇ ਮੇਰੇ ਜ਼ਿਹਨ ਦੇ ਵਿੱਚ ਗੱਲ ਆਈ ਅਤੇ ਮੈਂ ਕਿਹਾ ਮੈਂ ਆਪਣੇ ਮਿੱਤਰ ਪਿਆਰਿਆਂ ਨਾਲ ਜ਼ਰੂਰ ਸਾਂਝੀ ਕਰਾਂ। ਅਸੀਂ ਇਸ ਜਿਹੜੀ ਵੀਡੀਓ ਬਣਾਇਆ ਕਰਾਂਗੇ, ਇਸ ਐਪੀਸੋਡ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰਿਆ ਕਰਾਂਗੇ ਅਤੇ ਬਹੁਤ ਵਧੀਆ ਪ੍ਰੋਗਰਾਮ ਹੋਣ ਵਾਲਾ ਹੈ। ਯਕੀਨ ਕਰੋ ਕਿ ਮੈਨੂੰ ਬਹੁਤ ਉਮੀਦ ਹੈ, ਬਲਕਿ ਮੈਨੂੰ ਯਕੀਨ ਹੈ ਕਿ ਇਸ ਪ੍ਰੋਗਰਾਮ ਦੇ ਨਾਲ ਮੇਰੀ ਔਰ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਪੋਜ਼ੀਟਿਵ ਚੇਂਜ ਆਏਗਾ ਅਤੇ ਸਾਨੂੰ ਪੋਜ਼ੀਟਿਵ ਚੇਂਜ ਦੀ ਬਹੁਤ ਲੋੜ ਹੈ। ਅਸੀਂ ਨੈਗੇਟਿਵ ਬਹੁਤ ਹੋ ਲਿਆ, ਅਸੀਂ ਮੁਆਸ਼ਰੇ 'ਚ ਬਹੁਤ ਨੈਗੇਟਿਵਿਟੀ ਫੈਲਾ ਵੀ ਚੁੱਕੇ ਹਾਂ, ਆਪ ਵੀ ਫੈਲਾ ਚੁੱਕੇ ਹਾਂ ਅਤੇ ਸਾਡੇ ਤੱਕ ਵੀ ਪਹੁੰਚ ਚੁੱਕੀ ਹੈ। ਅਤੇ ਅਸੀਂ ਜਿਹੜਾ ਹੈ ਉਹ ਮੁਆਸ਼ਰੇ ਨੂੰ ਜਿੰਨਾ ਕੁ ਆਪਣਾ ਹਿੱਸਾ ਪਾ ਸਕੀਏ, ਮੁਆਸ਼ਰੇ ਨੂੰ ਸੋਹਣਾ ਕਰਨ ਦੇ ਵਿੱਚ, ਇਹਨੂੰ ਖੂਬਸੂਰਤ ਬਣਾਉਣ ਦੇ ਵਿੱਚ। ਅਤੇ ਅੱਜ ਕੱਲ੍ਹ ਬੜੀਆਂ ਔਕੜਾਂ ਨੇ, ਬੜੇ ਹਾਲਾਤ ਖਰਾਬ ਨੇ, ਹਰ ਫੀਲਡ ਦੇ ਵਿੱਚ ਹੀ ਹਰ ਬੰਦਾ ਪਰੇਸ਼ਾਨ ਹੈ। ਜੇ ਕੋਈ ਘਰ ਚਲਾ ਰਿਹਾ ਤਾਂ ਉਹ ਘਰ ਪਰੇਸ਼ਾਨ, ਉਹ ਜੀ ਪਰੇਸ਼ਾਨ ਹੈ। ਜੇ ਕੋਈ ਫੈਕਟਰੀ ਚਲਾ ਰਿਹਾ ਉਹ ਵੀ ਪਰੇਸ਼ਾਨ ਹੈ। ਜੇ ਕੋਈ ਰੇਹੜੀ ਵਾਲਾ ਹੈ, ਕੋਈ ਠੇਲੇ ਵਾਲਾ ਹੈ, ਉਹ ਵੀ ਪਰੇਸ਼ਾਨ ਹੈ। ਜੇ ਕੋਈ ਆਫਿਸ ਵਾਲਾ ਹੈ, ਕੋਈ ਵੀ ਫੀਲਡ ਹੈ, ਸਾਰੇ ਪਰੇਸ਼ਾਨ ਨੇ। ਅਤੇ ਇਸ ਪਰੇਸ਼ਾਨੀ ਦੇ ਦੌਰ ਦੇ ਵਿੱਚ ਅਸੀਂ ਕਰਨੀਆਂ ਨੇ ਮਿੱਠੀਆਂ ਗੱਲਾਂ। ਤਿਆਰ ਹੋ ਜਾਓ ਫਿਰ, ਅਤੇ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਰੋਜ਼ ਤੁਹਾਡੇ ਰੂਬਰੂ ਹੋਈਏ। ਰੋਜ਼ ਨਹੀਂ ਤੇ ਇੱਕ ਦਿਨ ਬਾਅਦ ਲਾਜ਼ਮੀ ਤੌਰ 'ਤੇ ਅਸੀਂ ਇੱਕ ਦੂਸਰੇ ਦੇ ਰੂਬਰੂ ਹੋਇਆ ਕਰਾਂਗੇ। ਬਹੁਤ ਮਜ਼ਾ ਆਉਣ ਵਾਲਾ ਹੈ ਅਤੇ ਵੀਡੀਓ ਤੁਸੀਂ ਆਪ ਵੀ ਵੇਖਣੀ ਹੈ ਅਤੇ ਬਾਕੀ ਜਿਹੜੇ ਮਿੱਤਰ ਪਿਆਰੇ ਨੇ ਉਹਨਾਂ ਤੱਕ ਵੀ ਪਹੁੰਚਾਉਣੀ ਹੈ, ਉਹਨਾਂ ਤੱਕ ਸ਼ੇਅਰ ਵੀ ਕਰਨੀ ਹੈ, ਸਾਂਝੀ ਕਰਨੀ ਹੈ, ਤਾਂ ਜੇ ਸਾਰੇ ਹੀ ਲੋਕ ਇਸ ਸਾਡੀ ਕਾਵਿਸ਼ ਦੇ ਨਾਲ ਮਹਿਜ਼ੂਜ਼ ਹੋ ਸਕਣ, ਇਸ ਸਾਡੀ ਕਾਵਿਸ਼ ਦੇ ਨਾਲ ਉਹਨਾਂ ਦਾ ਕੋਈ ਫਾਇਦਾ ਹੋ ਸਕੇ, ਉਹਨਾਂ ਦਾ ਕੈਥਾਰਸਿਸ ਹੋ ਸਕੇ। ਉਮੀਦ ਕਰਨੇ ਆ ਤੁਹਾਨੂੰ ਮੇਰਾ ਆਈਡੀਆ ਵਧੀਆ ਲੱਗਿਆ ਹੋਵੇਗਾ। ਜੇ ਇਹਦੇ ਵਿੱਚ ਤੁਸੀਂ ਕੋਈ ਹੋਰ ਵਾਧਾ ਕਰਨਾ ਚਾਹੁੰਦੇ ਹੋ, ਕੋਈ ਹੋਰ ਮਸ਼ਵਰਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦੇ ਸਕਦੇ ਹੋ। ਤੁਹਾਡਾ ਮਸ਼ਵਰਾ, ਤੁਹਾਡੀ ਹਰ ਗੱਲ ਮੇਰੇ ਸਿਰ ਮੱਥੇ 'ਤੇ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ, ਅੱਜ ਦੀ ਗੱਲਬਾਤ ਮੁਕਾਉਂਦੇ ਹਾਂ। ਆਪਣਾ ਅਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਅਤੇ ਖਿੜ ਖਿੜ ਹੱਸੋ। ਰੱਬ ਰਾਖਾ।